ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਇਸ ਟਾਈਮ ਜੁੜ ਚੁੱਕੇ ਨੇ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ ਦੀ ਇੰਸ਼ੋਰੈਂਸ ਇਹ ਕਰਦੇ ਨੇ। ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 272 2500 408 272 2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿੱਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਖਾ ਸਿੰਘ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਆਪਣੀ ਜਿਹੜੀ ਪਹਿਲੀ ਖਬਰ ਜਿਹੜੀ ਹੈ ਜੀ ਸਾਂਝੀ ਕਰਦੇ ਹਾਂ। ਜਿਹੜੀ ਅਰਸ਼ਦੀਪ ਕੌਰ, ਜਿਸ ਦੀ ਮੋਗਾ ਔਰਬਿਟ ਬੱਸ ਦੇ ਵਿੱਚੋਂ ਧੱਕਾ ਦੇਣ ਕਰਕੇ ਜਿਸ ਦੀ ਮੌਤ ਹੋ ਗਈ ਸੀ, ਸਖਤ ਪੁਲਿਸ ਸੁਰੱਖਿਆ ਹੇਠ ਉਸ ਦਾ ਅੰਤਿਮ ਅਰਦਾਸ ਭੋਗ ਪਿਆ। ਜੀ ਬਿਲਕੁਲ, ਜਿਹੜੀ ਸਰਕਾਰੀ ਤੰਤਰ ਸੀਗਾ ਜੀ, ਉਹਨੇ ਖੰਘਣ ਨਹੀਂ ਦਿੱਤਾ ਕਿਸੇ ਵੀ ਜਿਹੜੇ ਵਿਰੋਧੀ ਧਿਰ ਵਾਲੇ ਨੂੰ ਉੱਥੇ। ਔਰ ਜਿਹੜਾ ਇਹਦਾ ਪਿਤਾ ਸੀਗਾ ਜੀ ਅਰਸ਼ਦੀਪ ਦਾ, ਉਹਨੂੰ ਜਿਹੜਾ ਪੁਲਿਸ ਵਾਲੇ ਸੀ ਉਹਨਾਂ ਨੇ ਘੇਰੀ ਰੱਖਿਆ, ਉਹਦੀ ਦਾਦੀ ਨੂੰ ਵੀ ਘੇਰੀ ਰੱਖਿਆ, ਤਾਂ ਕਿ ਕਿਸੇ ਕਿਸਮ ਦਾ ਕੋਈ ਬਿਆਨ ਵਗੈਰਾ ਜੀ ਉਹ ਨਾ ਦੇ ਦੇਵੇ ਜੀ। ਪ੍ਰਸ਼ਾਸਨ ਦੀ ਸਖਤ ਨਿਗਰਾਨੀ ਦੇ ਹੇਠ ਜਿਹੜੀ ਹੈ ਜੀ ਇਹ ਅੰਤਮ ਅਰਦਾਸ ਜਿਹੜੀ ਹੋਈ ਹੈ। ਕਿਸੇ ਨੂੰ ਵੀ ਸ਼ਰਧਾਂਜਲੀ ਜਿਹੜੀ ਹੈ ਵਿਰੋਧੀ ਧਿਰਾਂ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਨਹੀਂ ਜਿਹੜੀ ਜੀ ਉਹ ਦੇਣ ਦਿੱਤੀ ਗਈ। ਜਿਹੜੇ ਉੱਥੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਪਹੁੰਚੇ, ਬਾਕੀ ਵੀ ਜਿਹੜੇ ਉਹ ਪਹੁੰਚੇ ਹੋਏ ਸਨ। ਪਰ ਜਿਹੜਾ ਪ੍ਰਸ਼ਾਸਨ ਸੀਗਾ ਜੀ, ਉਹਨੇ ਇੱਕ ਵਾਰੀ ਫੇਰ ਦੱਸ ਦਿੱਤਾ ਜੀ ਕਿ ਉਹਦੀ ਪਕੜ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਹੁਣ ਕਾਫੀ ਸਟਰੋਂਗ ਜਿਹੜੀ ਹੈ ਉਹ ਹੋ ਚੁੱਕੀ ਹੈ। ਭਾਵ ਕਿ ਉੱਥੇ ਕਿਸੇ ਨੂੰ ਜਿਵੇਂ ਸਮਝਿਆ ਜਾ ਰਿਹਾ ਸੀਗਾ ਕਿ ਉੱਥੇ ਕੋਈ ਤੱਤੀਆਂ ਤਕਰੀਰਾਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ, ਉਹ ਨਹੀਂ ਹੋਈਆਂ। ਉੱਧਰ ਇੰਨਾ ਪਤਾ ਲੱਗਾ ਕਿ ਬਾਘੇ ਪੁਰਾਣੇ ਦੇ ਵਿੱਚ ਜਿਹੜਾ ਜੀ ਉਹ ਥਾਣੇ ਨੂੰ ਅੱਜ ਤੋਂ ਜਿਹੜਾ ਜੀ ਉਹ ਘੇਰਿਆ ਜਾਊਗਾ ਸ਼ਾਂਤਮਈ ਤਰੀਕੇ ਦੇ ਨਾਲ। ਔਰ ਇਹ ਘਿਰਾਓ ਜਿਹੜਾ ਜੀ ਹੌਲੀ ਹੌਲੀ ਬਾਕੀ ਸ਼ਹਿਰਾਂ ਦੇ ਵੱਲ ਨੂੰ ਵੀ ਵਧਾਇਆ ਜਾਊਗਾ। ਔਰ ਇਹ ਲੋਕ ਜਿਹੜੇ ਮੰਗ ਕਰ ਰਹੇ ਨੇ ਕਿ ਇਸ ਮਸਲੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ, ਜਿਹੜੇ ਕਿ ਇਸ ਕੰਪਨੀ ਦੇ ਮਾਲਕ ਜੀ। ਤੇ ਨਾਲ ਹੀ ਇੱਕ ਹੋਰ ਇਸ ਦੇ ਨਾਲ ਜੁੜੀ ਹੋਈ ਖਬਰ ਵੀ ਜਿਹੜੀ ਆ ਰਹੀ ਆ, ਕਿਤੇ ਇੱਦਾਂ ਲੱਗ ਰਿਹਾ ਵੀ ਸਟੋਰੀ ਨੂੰ ਜਾਂ ਟਵਿਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਕੋਈ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਿਹਾ ਜਾ ਰਿਹਾ ਵੀ 45 ਬੰਦੇ ਉਸ ਟਾਈਮ, ਜਿਸ ਟਾਈਮ ਇਹ ਕਾਂਡ ਹੋਇਆ, ਉਸ ਵਿੱਚ ਸਵਾਰ ਸੀਗੇ ਤੇ ਕੰਡਕਟਰ ਦੀ ਕੁੱਟਮਾਰ ਕਰਕੇ ਉਸ ਦੇ ਖਾਲੀ ਜਿਹੜੇ ਪੇਜਾਂ ਦੇ ਉੱਤੇ ਹਸਤਾਖਰ ਕਰਾਏ ਗਏ, ਦਸਤਖਤ ਕਰਾਏ। ਐਕਚੁਅਲੀ ਜਿਹੜਾ ਕੰਡਕਟਰ ਦਾ ਪਰਿਵਾਰ ਹੈ, ਉਹਦੇ ਜੀਆਂ ਨੇ ਜਿਹੜਾ ਜੀ ਇਹ ਦੋਸ਼ ਲਾਏ ਨੇ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਪੁਲਿਸ ਨੇ ਉਹਨਾਂ ਜਿਹੜਾ ਕੰਡਕਟਰ ਜਿਹੜਾ ਸੀਗਾ ਜੀ ਸੁਖਵਿੰਦਰ ਸਿੰਘ, ਉਹਦੇ ਉੱਤੇ ਅੰਨਾ ਤਸ਼ੱਦਦ ਜਿਹੜਾ ਕੀਤਾ ਤੇ ਖਾਲੀ ਕਾਗਜ਼ਾਂ ਦੇ ਉੱਤੇ ਉਹਦੇ ਤੋਂ ਸਾਈਨ ਜਿਹੜੇ ਨੇ ਉਹ ਕਰਵਾ ਲਏ ਗਏ ਨੇ। ਜਿਹੜੇ ਇਸ ਕੰਡਕਟਰ ਦੇ ਪਰਿਵਾਰ ਦੇ ਜੀ ਨੇ ਉਹ ਕਹਿੰਦੇ ਨੇ ਕਿ ਉਹ ਉਸ ਵੇਲੇ ਟਿਕਟਾਂ ਕੱਟਣ ਦੇ ਵਿੱਚ ਰੁੱਝਿਆ ਹੋਇਆ ਸੀਗਾ, ਜਿਹਦੇ ਕਰਕੇ ਉਹਨੂੰ ਨਹੀਂ ਪਤਾ ਲੱਗਿਆ ਕਿ ਸਾਰਾ ਕੁਝ ਕਿਵੇਂ ਜਿਹੜਾ ਜੀ ਉਹ ਵਾਪਰਿਆ। ਉਹਨੇ ਕਿਹਾ ਕਿ ਲੋਕਾਂ ਨੇ ਜਦੋਂ ਰੌਲਾ ਪਾਇਆ ਕਿ ਇੱਕ ਔਰਤ ਤੇ ਲੜਕੀ ਨੇ ਬੱਸ ਦੇ ਵਿੱਚੋਂ ਛਾਲ ਮਾਰਤੀ ਹੈ, ਤਾਂ ਉਹ ਕਾਹਲੀ ਨਾਲ ਬੱਸ ਦੇ ਪਿਛਲੇ ਦਰਵਾਜ਼ੇ ਵੱਲ ਗਿਆ ਤੇ ਸੀਟੀ ਮਾਰ ਕੇ ਜਿਹੜੀ ਬੱਸ ਸੀ ਉਹ ਰੁਕਵਾਈ। ਇਹਦੇ ਪਰਿਵਾਰ ਦੇ ਮੈਂਬਰਾਂ ਨੇ ਇਹ ਵੀ ਕਹਿਣਾ ਹੈ ਕਿ 45 ਮੁਸਾਫਰ ਉਸ ਵੇਲੇ ਬੱਸ ਦੇ ਵਿੱਚ ਬੈਠੇ ਹੋਏ ਸਨ ਜੀ। ਔਰ ਉਹਨਾਂ ਨੇ ਕਿਹਾ ਕਿ ਜਦੋਂ 45 ਬੰਦੇ ਜਿਹੜੇ ਬੱਸ ਦੇ ਵਿੱਚ ਬੈਠੇ ਹੋਣ, ਟਿਕਟਾਂ ਜਿਹੜੀਆਂ ਉਹਨਾਂ ਨੇ ਕੱਟੀਆਂ ਹੋਣ 45 ਬੰਦਿਆਂ ਦੀਆਂ, ਤੇ ਫਿਰ ਇੰਨੇ ਲੋਕ ਜਿਹੜੇ ਨੇ ਜੇ ਛੇੜਖਾਨੀ ਹੋਵੇ ਕਿਸੇ ਦੇ ਨਾਲ ਤੇ ਉਹ ਉਹਦਾ ਵਿਰੋਧ ਨਾ ਕਰਨ। ਇਹ ਸਵਾਲ ਜਿਹੜਾ ਜੀ ਇਹ ਕੰਡਕਟਰ ਦੇ ਪਰਿਵਾਰ ਦੇ ਮੈਂਬਰਾਂ ਨੇ ਜਿਹੜਾ ਜੀ ਉਹ ਉਠਾਇਆ। ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਇਹਦੇ ਵਿੱਚ ਉਠਾਈ ਆ ਕਿ ਜਿਹੜੀ ਜਦੋਂ ਚੈੱਕ ਕੀਤੀਆਂ ਜਾਂਦੀਆਂ ਨੇ, ਅਖੀਰ ਦੇ ਵਿੱਚ ਜਾ ਕੇ ਜਿਹੜਾ ਵਾਚਰ ਭਰਿਆ ਜਾਂਦਾ, ਵਾਚਰ ਦੇ ਵਿੱਚ ਜਿਹੜਾ ਇਹ ਭਰਿਆ ਹੋਇਆ ਕਿ 45 ਸਵਾਰੀਆਂ ਉਸ ਵੇਲੇ ਇਹਦੇ ਵਿੱਚ ਬੈਠੀਆਂ ਹੋਈਆਂ ਸਨ ਜੀ। ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਜਾਣਬੁੱਝ ਕੇ ਇਹਨੂੰ ਟਵਿਸਟ ਜਿਹੜਾ ਜੀ ਉਹ ਕੀਤਾ ਗਿਆ ਸਾਰੀ ਕਹਾਣੀ ਨੂੰ, ਤੇ ਸਾਰਾ ਕੁਝ ਜਿਹੜਾ ਜੀ ਕੰਡਕਟਰ ਦੇ ਉੱਤੇ ਪਾ ਦਿੱਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸੁਖਵਿੰਦਰ ਸਿੰਘ ਹੈ, ਜਿਹੜਾ ਕੰਡਕਟਰ ਸੀਗਾ, ਉਹਦੀਆਂ ਲੱਤਾਂ ਸੁੱਜੀਆਂ
ਦੱਸੀਆਂ ਹੋਈਆਂ ਨੇ ਤੇ ਉਸ ਕੋ ਚੱਜ ਨਾਲ ਜਿਹੜਾ ਜੀ ਉਹ ਤੁਰਿਆ ਵੀ ਨਹੀਂ ਜਾ ਰਿਹਾ। ਉਹਨਾਂ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਜਾਂਚ ਜਿਹੜੀ ਆ ਉਹ CBI ਤੋਂ ਕਰਵਾਈ ਜਾਵੇ। ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਨਵਾਂ ਟਵਿਸਟ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ। ਤੇ ਜੇ ਵਾਕਿਆ ਹੀ ਉਸ ਬੱਸ ਦੇ ਵਿੱਚ 45 ਸਵਾਰੀਆਂ ਮੌਜੂਦ ਸਨ ਤਾਂ ਮੇਰਾ ਖਿਆਲ ਲਾਹਨਤ ਹੈ ਇਹੋ ਜਿਹੇ ਮੁਰਦਿਆਂ ਦੇ ਉੱਤੇ ਜੀ, ਜਿਹੜੇ ਬੋਲੇ ਹੀ ਨਾ ਜੋ ਇੱਕ ਲੜਕੀ ਦੇ ਨਾਲ ਤੇ ਇੱਕ ਔਰਤ ਦੇ ਨਾਲ ਇਸ ਬੱਸ ਦੇ ਵਿੱਚ ਹੁੰਦਾ ਰਿਹਾ। ਮੇਰਾ ਖਿਆਲ ਇਹ ਜਿਹੜੇ ਮੁਰਦਾ ਲੋਕ ਨੇ ਇਹਨਾਂ ਦੇ ਨਾਮ ਵੀ ਕਿਸੇ ਤਰੀਕੇ ਦੇ ਨਾਲ ਸਾਹਮਣੇ ਆਉਣੇ ਚਾਹੀਦੇ ਨੇ ਕਿ ਕਿਹੜੇ ਸਨ ਜਿਹੜੇ ਸਾਰਾ ਕੁਝ ਦੇਖਦੇ ਰਹੇ। ਜੀ ਬਿਲਕੁਲ। ਤੇ ਪਰ ਸਵਾਲ ਇਹ ਵੀ ਜਿਹੜਾ ਨਾਲ ਹੀ ਖੜਾ ਹੁੰਦਾ ਹੈ ਵੀ ਜੇ ਵਾਕਿਆ ਹੀ ਇੱਦਾਂ ਹੋਇਆ ਸੀ ਤਾਂ ਸਰਕਾਰ ਏਡੀ ਜਲਦੀ ਇਹ ਸਾਰਾ ਕੁਝ ਕਰਨ ਦੇ ਲਈ ਕਿੱਦਾਂ ਮੰਨ ਗਈ? ਮੁਆਵਜ਼ਾ ਵੀ ਦੇਤਾ, ਨੌਕਰੀ ਦੀ ਵੀ ਗੱਲ ਕਰਤੀ, ਤੇ ਨਾਲੇ ਮੈਨੂੰ ਨਹੀਂ ਲੱਗਦਾ ਵਾਊਚਰ ਬਦਲਣ ਦੇ ਵਿੱਚ ਕੋਈ ਬਹੁਤਾ ਇਹਨਾਂ ਦਾ ਜ਼ੋਰ ਲੱਗਦਾ ਹੋਵੇ। ਬਿਲਕੁਲ ਜੀ, ਉਹ ਤਾਂ ਜਿਹੜੀ ਪ੍ਰਾਈਵੇਟ ਕੰਪਨੀ ਹੈ ਜੀ, ਵਾਊਚਰ ਕੀ ਤੁਸੀਂ ਬਹੁਤੇ ਥਾਵਾਂ ਦੇ ਉੱਤੇ ਤਾਂ ਜਿਹੜੀਆਂ ਬੱਸਾਂ ਦਿੱਲੀ ਤੋਂ ਚੱਲਦੀਆਂ ਨੇ ਜੀ ਇਹਨਾਂ ਦੀਆਂ ਇੰਡੋ ਕੈਨੇਡੀਅਨ, ਉਹਦੇ ਵਿੱਚ ਤਾਂ ਜੀ ਟਿਕਟ ਦਿੱਤੀ ਨਹੀਂ ਜਾਂਦੀ ਕਿਸੇ ਨੂੰ, ਜਿਹੜੇ ਕੈਸ਼ ਪੈਸੇ ਹੀ ਫੜ ਲਏ ਜਾਂਦੇ ਨੇ, ਭਾਵ ਕਿ ਉਹ ਰਗੜਾ ਜਿਹੜਾ ਵੱਖਰੇ ਤੌਰ ਦੇ ਉੱਤੇ ਜਿਹੜਾ ਸਰਕਾਰ ਨੂੰ ਵੀ ਲੱਗ ਰਿਹਾ ਟੈਕਸ ਦੇ ਰੂਪ ਦੇ ਵਿੱਚ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਕਿਹੜੀ ਚੀਜ਼ ਜਿਹੜੀ ਉਹ ਬਦਲੀ ਨਹੀਂ ਜਾ ਸਕਦੀ, ਹਰ ਚੀਜ਼ ਬਦਲੀ ਜਾ ਸਕਦੀ ਹੈ। ਇਹਨੂੰ ਨਵਾਂ ਟਵਿਸਟ ਦੇਣ ਦੇ ਵਾਸਤੇ ਹੀ ਤੁਸੀਂ ਕਹਿ ਸਕਦੇ ਹੋ। ਜਿਹੜਾ ਹੁਣ ਸਰਕਾਰੀ ਤੌਰ ਦੇ ਉੱਤੇ ਇੱਕ ਇਸ਼ਤਿਹਾਰ ਜਿਹੜਾ ਜੀ ਉਹ ਜਾਰੀ ਕੀਤਾ ਗਿਆ, ਜਿਹੜਾ ਮੈਂ ਹੁਣੇ ਫੇਸਬੁੱਕ ਤੇ ਕੁਝ ਸਮਾਂ ਪਹਿਲਾਂ ਸ਼ੇਅਰ ਵੀ ਕੀਤਾ, ਤੁਸੀਂ ਆਪਣੇ ਜੇ ਸ਼ੇਅਰ ਕਰਨਾ ਚਾਹੋ, ਉਹਦੇ ਵਿੱਚ ਜਿਹੜਾ ਜਿੰਨਾ ਰੂਟ ਜਿਹੜਾ ਨਾ ਜੀ ਆਹ ਜਿਹੜੇ ਨਿਸ਼ਾਨੀਆਂ ਨੇ ਗੁਰੂ ਸਾਹਿਬ ਦੀਆਂ, ਉਹਦਾ ਸਰਕਾਰੀ ਰੂਪ ਦੇ ਵਿੱਚ ਦਿੱਤਾ ਗਿਆ। ਔਰ ਜਿਹੜੇ ਅਕਾਲੀ ਆਗੂ ਨੇ ਜੀ ਥਾਂ ਥਾਂ ਦੇ ਉੱਤੇ ਮੂਹਰੇ ਆ ਕੇ ਹੁਣ ਉਹਦਾ ਜਿਹੜਾ ਜੀ ਉਹ ਸਵਾਗਤ ਕਰ ਰਹੇ ਨੇ। ਪੰਜਾਬੀ ਰੇਡੀਓ USA ਦੇ ਸਰੋਤੇ ਜਾਣਦੇ ਨੇ ਕਿੰਨੀ ਵਾਰੀ ਇਹ ਜਿਹੜੀ ਖਬਰ ਹੈ ਸਾਂਝੀ ਕੀਤੀ ਹੈ ਕਿ ਇੱਥੇ ਨਿਸ਼ਾਨੀਆਂ ਜਿਹੜੀਆਂ ਜੀ ਉਹ ਰੁਲ ਰਹੀਆਂ ਨੇ, ਉਹ ਖਰਾਬ ਹੋ ਰਹੀਆਂ ਨੇ, ਪਰ ਹੁਣ ਸਰਕਾਰ ਨੂੰ ਇੱਕਦਮ ਜਿਹੜਾ ਜੀ ਉਹ ਯਾਦ ਆਇਆ ਤੇ ਇਹਨੂੰ ਜਿਹੜਾ ਜੀ ਪੰਜਾਬ ਦੇ ਵਿੱਚ ਘੁਮਾਉਣ ਦਾ ਫੁਰਨਾ ਜਿਹੜਾ ਜੀ ਉਹਨਾਂ ਨੂੰ ਫੜਿਆ। ਇਹ ਸਾਰਾ ਕੁਝ ਇਸੇ ਕਰਕੇ ਜਿੰਨਾ ਕੁਝ ਹੈ ਨਾ ਜੀ ਇਹ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਧਿਆਨ ਜਿਹੜਾ ਉਹ ਡਾਈਵਰਟ ਕਰ ਦਿੱਤਾ ਜਾਵੇ ਸਭ ਕਾਸੇ ਤੋਂ। ਜੀ ਤੇ ਨਾਲ ਹੀ ਇਹਨਾਂ ਦੀ ਜਿਹੜੀ ਗੱਲ ਕਰਦੇ ਆ ਜੀ, ਹੁਣ ਔਰਬਿਟ ਬੱਸਾਂ ਜਿਹੜੀਆਂ ਜੀ ਮੁੜ ਸੜਕਾਂ ਤੇ, ਤੁਸੀਂ ਦੇਖੋ ਕਿ ਇਹ ਜਿਹੜੀ ਸਰਕਾਰ ਹੈ ਉਹ ਇਹ ਕਹਿਣਾ ਚਾਹੁੰਦੀ ਹੈ, ਜਾਂ ਤੁਸੀਂ ਇਹ ਕਹਿ ਲਓ ਕਿ ਇਹਦੇ ਮਾਲਕ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਹੋਰੀ ਇਹ ਦੱਸਣਾ ਚਾਹੁੰਦੇ ਨੇ ਕਿ ਇਹਦੇ ਨਾਲ ਕੋਈ ਬਹੁਤਾ ਵੱਡਾ ਫਰਕ ਜਿਹੜਾ ਉਹਨਾਂ ਨੂੰ ਨਹੀਂ ਪਿਆ। 4 ਦਿਨ ਲੋਕ ਜਿਹੜੇ ਨੇ ਉਹ ਟੱਪ ਕੇ ਬਹਿ ਗਏ ਨੇ। ਇਸ ਲੜਕੀ ਦੀ ਅੰਤਮ ਅਰਦਾਸ ਭਾਵ ਕਿ ਅੰਤਮ ਜਿਹੜੀਆਂ ਰਸਮਾਂ ਨੇ ਉਹ ਕੀਤੀਆਂ ਜਾ ਰਹੀਆਂ ਸਨ, ਭੋਗ ਪਾਇਆ ਜਾ ਰਿਹਾ ਸੀ। ਉਸੇ ਦਿਨ ਹੀ ਔਰਬਿਟ ਦੀ ਕੰਪਨੀ ਜਿਹੜੀ ਹੈ ਜੀ ਉਹਨੇ 5 ਦਿਨਾਂ ਦੀ ਬ੍ਰੇਕ ਤੋਂ ਮਗਰੋਂ ਮੁੜ ਕੇ ਇਹ ਜਿਹੜੀਆਂ ਬੱਸਾਂ ਨੇ ਸੜਕ ਦੇ ਉੱਤੇ ਉਤਾਰ ਦਿੱਤੀਆਂ ਨੇ ਜੀ। ਬਠਿੰਡੇ ਤੋਂ ਚੰਡੀਗੜ੍ਹ ਰੂਟਾਂ ਦੇ ਉੱਤੇ ਬੱਸਾਂ ਦੀ ਬਹਾਲੀ ਜਿਹੜੀ ਹੈ ਜੀ ਹੋ ਗਈ ਆ। ਇਹ ਜਿਹੜੀਆਂ ਬੱਸਾਂ ਨੇ ਇਹਦੇ ਵਿੱਚ ਥੋੜੀ ਜਿਹੀ ਤਬਦੀਲੀ ਜਿਹੜੀ ਇਹ ਦੇਖਣ ਨੂੰ ਮਿਲੀ। ਇੱਕ ਤਾਂ ਜਿਹੜੇ ਕਾਲੇ ਸ਼ੀਸ਼ੇ ਸੀਗੇ ਉਹ ਹੁਣ ਜਿਹੜੀ ਫਿਲਮ ਸੀ ਉਹ ਲਾ ਦਿੱਤੀ ਗਈ ਆ, ਇਹਨਾਂ ਤੋਂ ਪਰਦੇ ਜਿਹੜੇ ਸੀਗੇ ਉਹ ਲਾ ਦਿੱਤੇ ਗਏ ਨੇ। ਸਿਰਫ ਮਰਸੀਡੀਜ਼ ਵੈਨਸ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਉਤਾਰਿਆ ਗਿਆ। ਇਹਨਾਂ ਬੱਸਾਂ ਦੇ ਪਿੱਛੇ ਇੱਕ ਜਿਹੜਾ ਜੀ ਨੰਬਰ ਲਿਖਿਆ ਹੋਇਆ ਹੈਲਪਲਾਈਨ ਦਾ ਜਿਹੜਾ ਨੰਬਰ ਉਤਾਰਿਆ ਗਿਆ, ਔਰ ਇਹ ਵੀ ਆਖਿਆ ਗਿਆ ਕਿ ਜੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਇਹਦੇ ਉੱਤੇ ਫੋਨ ਜਿਹੜਾ ਜੀ ਉਹ ਕਰ ਦਿੱਤਾ ਕਰੇ। ਬੱਸਾਂ ਦੇ ਪ੍ਰੈਸ਼ਰ ਹਾਰਨ ਜਿਹੜੇ ਨੇ ਉਹ ਲਾਹੇ ਗਏ ਨੇ। ਇਸ ਨੰਬਰ ਦੇ ਥੱਲੇ ਲਿਖਿਆ ਹੋਇਆ ਕਿ ਜੇ ਕੋਈ ਮੁਸ਼ਕਲ ਹੈ ਤੇ ਇਹਦੇ ਉੱਤੇ ਸ਼ਿਕਾਇਤ ਜਿਹੜੀ ਹੈ ਜੀ ਉਹ ਦਰਜ ਕਰਾਈ ਜਾਵੇ। ਇਹਦੇ ਉੱਤੇ WhatsApp ਤੇ email ID ਵੀ ਦਿੱਤਾ ਗਿਆ। ਹੁਣ ਪ੍ਰੋਬਲਮ ਇਹ ਹੈ ਕਿ ਜੇ ਕੋਈ ਇਹਦੇ ਉੱਤੇ ਫੋਨ ਕਰੂਗਾ ਤੇ ਫਿਰ ਉਸ ਵਿਚਾਰੇ ਦਾ ਹਾਲਾਤ ਜਿਹੜੇ ਨੇ ਉਹ ਬਾਅਦ ਦੇ ਵਿੱਚ ਕੀ ਬਣਨਗੇ, ਉਹਦੇ ਵਾਸਤੇ ਕਿੱਥੇ ਫੋਨ ਕਰਨਾ ਇਹ ਨਹੀਂ ਕੁਝ ਵੀ ਜਿਹੜਾ ਜੀ ਇਹਦੇ ਉੱਤੇ ਦੱਸਿਆ ਗਿਆ। ਕੁਝ ਜਿਹੜੀਆਂ ਖਬਰਾਂ ਨੇ ਉਹ ਇਹੋ ਜਿਹੀਆਂ ਵੀ ਲਵਾਈਆਂ ਗਈਆਂ ਨੇ ਕਿ ਇਹਨਾਂ ਬੱਸਾਂ ਦੇ ਵਿੱਚ ਜਿਹੜੀਆਂ ਸਵਾਰੀਆਂ ਚੜ੍ਹੀਆਂ ਉਹਨਾਂ ਨੇ ਇਹ ਗੱਲ ਆਖੀ ਕਿ ਉਹਨਾਂ ਨੇ ਡਰਾਈਵਰ ਕੰਡਕਟਰ ਦੇ ਸੁਭਾਅ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਹੈ ਜੀ ਉਹ ਦੇਖੀ ਹੈ। ਪ੍ਰੋਬਲਮ ਇਹ ਆ ਕਿ ਪੰਜਾਬੀ ਨੇ ਜੀ ਉਹ ਫੇਰ ਚੜ੍ਹਨ ਲੱਗ ਗਏ ਨੇ। ਜਿਹੜੇ ਉਹ 45 ਦੀ ਆਪਾਂ ਗੱਲ ਕਰਕੇ ਹਟਿਆ ਉਹਦੇ ਕਈ 45 ਹੁਣ ਇਹਨਾਂ ਬੱਸਾਂ 'ਚ ਤੁਹਾਨੂੰ ਬੈਠੇ ਹੋਏ ਦਿਸਣਗੇ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਨਿਤਿਨ ਗਡਕਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜਿਹੜੇ ਜੀ ਪਾਰਲੀਮੈਂਟ 'ਚ ਚੰਗਾ ਹੰਗਾਮਾ ਹੋਇਆ। ਇਹ ਐਕਚੁਅਲੀ ਜਿਹੜੀ ਟਰਾਂਸਪੋਰਟ ਮੰਤਰੀ ਨੇ ਜੀ ਨਿਤਿਨ ਗਡਕਰੀ ਉਹਦੇ ਅਸਤੀਫੇ ਦੀ ਮੰਗ ਕਰਦਿਆਂ ਹੋਇਆ ਜਿਹੜੇ ਵਿਰੋਧੀ ਧਿਰ ਹੈ ਉਹਦੇ ਰਾਜ ਸਭਾ ਦੀ ਕਾਰਵਾਈ ਜਿਹੜੀ ਉਹ ਨਹੀਂ ਚੱਲਣ ਦਿੱਤੀ। ਵਿਰੋਧੀ ਧਿਰ ਨੇ ਨਿਤਿਨ ਗਡਕਰੀ ਦੀ ਇੱਕ ਕੰਪਨੀ ਦੀਆਂ ਜਿਹੜੀਆਂ ਕਥਿਤ ਰੂਪ ਦੇ ਵਿੱਚ ਬੇਨਿਯਮੀਆਂ ਨੇ ਉਹਦਾ ਮਾਮਲਾ ਕੈਗ ਰਿਪੋਰਟ ਦੇ ਵਿੱਚ ਆਉਣ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਉਹਦਾ ਅਸਤੀਫਾ ਜਿਹੜਾ ਜੀ ਉਹ ਮੰਗਿਆ ਜੀ। ਜਿਹੜਾ ਕੰਪਟਰੋਲਰ ਐਂਡ ਆਡੀਟਰ ਜਨਰਲ ਕੈਗ ਹੈ ਇਹਦੀ ਰਿਪੋਰਟ ਦੇ ਵਿੱਚ
ਨਿਤਿਨ ਗਡਕਰੀ ਨੂੰ ਪੂਰਤੀ ਸਾਖਰ ਕਾਰਖਾਨਾ ਲਿਮਟਿਡ ਨਾਮ ਦੀ ਕੰਪਨੀ ਜਿਹੜੀ ਆ ਇੱਕ ਪ੍ਰਮੋਟਰ ਜਾਂ ਡਾਇਰੈਕਟਰ ਦੱਸਿਆ ਗਿਆ ਤੇ ਇਸ ਕੰਪਨੀ ਨੂੰ ਭਾਰਤੀ ਜਿਹੜੀ ਊਰਜਾ ਵਿਕਾਸ ਏਜੰਸੀ ਆ ਉਹਦੇ ਨਿਯਮਾਂ ਦੀ ਉਲੰਘਣਾ ਕਰਦੇ ਆ ਕੋਈ 84 ਕਰੋੜ ਰੁਪਏ ਦਾ ਕਰਜ਼ਾ ਦਿੱਤੇ ਜਾਣ ਦੀ ਗੱਲ ਜਿਹੜੀ ਆ ਜੀ ਉਹ ਆਖੀ ਗਈ ਹੈ ਜੀ। ਇਹ ਸਦਨ ਦੇ ਵਿੱਚ ਸਿਫਰ ਕਾਲ ਦੇ ਦੌਰਾਨ ਮਾਮਲਾ ਜਿਹੜਾ ਜੀ ਉਹ ਉਠਾਇਆ ਗਿਆ। ਜਿਹੜੀਆਂ ਵਿਰੋਧੀ ਧਿਰਾਂ ਸਨ ਉਹ ਨਿਤਿਨ ਗਡਕਰੀ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਸਨ। ਇਹ ਕਹਿ ਰਹੀਆਂ ਸਨ ਕਿ ਇਹ ਮਾਮਲਾ ਜਿਹੜਾ ਜੀ ਬੇहद ਗੰਭੀਰ ਹੈ। ਨਿਤਿਨ ਗਡਕਰੀ ਦੀ ਕੰਪਨੀ ਨੇ ਜਿਹੜਾ 84 ਕਰੋੜ ਰੁਪਈਆ ਹੈ ਜੀ ਇਹਨੂੰ ਇੱਧਰ ਉੱਧਰ ਜਿਹੜਾ ਜੀ ਉਹ ਕੀਤਾ, ਜਦੋਂ ਕਿ ਜਿਹੜੀ ਸਰਕਾਰੀ ਧਿਰ ਹੈ ਜੀ ਉਹਨੇ ਕਿਹਾ ਕਿ ਇਸ ਮਸਲੇ ਦੇ ਉੱਤੇ ਨਿਤਿਨ ਗਡਕਰੀ ਦਾ ਕੁਝ ਵੀ ਜਿਹੜਾ ਜੀ ਉਹ ਲੈਣਾ ਦੇਣਾ ਨਹੀਂ ਹੈ। ਔਰ ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਦਨ ਦੇ ਵਿੱਚ ਆ ਕੇ ਇਸ ਸੰਬੰਧੀ ਸਪਸ਼ਟੀਕਰਨ ਜਿਹੜਾ ਜੀ ਉਹ ਦੇਣਾ ਚਾਹੀਦਾ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ 84 ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦੇਵੇਗੀ ਦਿੱਲੀ ਸਰਕਾਰ। ਉਹ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਦਿੱਲੀ ਦੀਆਂ ਇਲੈਕਸ਼ਨ ਤੋਂ ਪਹਿਲਾਂ ਇਹ ਜਿਹੜਾ ਐਲਾਨ ਕੀਤਾ ਸੀਗਾ ਤੇ ਉਦੋਂ ਕੁਝ ਕੁ ਲੋਕਾਂ ਨੂੰ ਇਹ ਮੁਆਵਜ਼ਾ ਦਿੱਤਾ ਵੀ ਗਿਆ ਸੀਗਾ, ਕਿਉਂਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਬੀਜੇਪੀ ਨੂੰ ਜਿਹੜਾ ਜੀ ਹਰਾ ਕੇ ਪਾਸੇ ਕਰਤਾ ਤੇ ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਸੋਚਿਆ ਕਿ ਹੁਣ ਜਿਹੜਾ ਮੁਆਵਜ਼ਾ ਦੇਣ ਦਾ ਕੀ ਫਾਇਦਾ, ਦੇਖਾਂਗੇ ਜਦੋਂ ਕੋਈ ਅਗਲੀਆਂ ਕੋਈ ਇਲੈਕਸ਼ਨਸ ਆਉਣਗੀਆਂ ਤੇ ਫਿਰ ਉਹਦੇ ਵਿੱਚ ਮੁਆਵਜ਼ਾ ਜਿਹੜਾ ਜੀ ਉਹ ਦਿੱਤਾ ਜਾਊਗਾ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਹੈ ਕਿ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਈਆ ਮੁਆਵਜ਼ਾ ਦੇਣ ਦੇ ਵਿੱਚ ਦੇਰੀ ਹੁਣ ਹੋਰ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਤੋਂ ਫੰਡ ਮਿਲਣ ਦੀ ਉਡੀਕ ਕੀਤੇ ਤੋਂ ਬਿਨਾਂ ਜਿਹੜੀ ਸਰਕਾਰ ਹੈ ਦਿੱਲੀ ਦੀ ਉਹ ਆਪਣੇ ਕੋਲੋਂ ਇਹ ਜਿਹੜਾ ਭੁਗਤਾਨ ਹੈ ਜੀ ਉਹ ਕਰੂਗੀ। ਉਹਨਾਂ ਨੇ ਇਹਦੇ ਸੰਬੰਧ ਵਿੱਚ ਇਹ ਆਖਿਆ ਜੀ ਕਿ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਜੀ ਕਿ ਮੁਆਵਜ਼ਾ ਛੇਤੀ ਦੇ ਦਿੱਤਾ ਜਾਊਗਾ। ਦਿੱਲੀ ਸਰਕਾਰ ਨੇ ਇਹਨਾਂ ਖਬਰਾਂ ਨੂੰ ਵੀ ਗਲਤ ਦੱਸਿਆ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਦਿੱਲੀ ਸਰਕਾਰ 84 ਸਿੱਖ ਕਤਲੇਆਮ ਲਈ ਬਣੀ ਵਿਸ਼ੇਸ਼ ਜਾਂਚ ਟੀਮ SIT ਦੀ ਲੋੜੀਂਦੀ ਮਦਦ ਦੇ ਵਿੱਚ ਸਹਿਯੋਗ ਜਿਹੜਾ ਜੀ ਉਹ ਨਹੀਂ ਕਰ ਰਹੀ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕੇਂਦਰ ਦੀ ਸਰਕਾਰ ਨੇ ਦਿੱਲੀ ਸਰਕਾਰ ਤੋਂ ਸਿਰਫ ਸਰਕਾਰੀ ਵਕੀਲ ਮੰਗਿਆ ਸੀਗਾ ਜੀ। ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈ ਦਿੱਲੀ ਦੀ ਉਹ SIT ਦੇ ਗਠਨ ਦੇ ਵਾਸਤੇ ਪਹਿਲਾਂ ਵੀ ਕਹਿ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਹੁਣ ਇਹ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਹੱਥ ਦੇ ਵਿੱਚ ਹੈ ਕਿ ਉਹਨੇ ਕਦੋਂ ਇਸ SIT ਦਾ ਗਠਨ ਜਿਹੜਾ ਜੀ ਉਹ ਕਰਨਾ। ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਲਮਾਨ ਖਾਨ ਨੂੰ ਵੱਡੀ ਰਾਹਤ ਜਿਹੜੀ ਆ ਹਾਈ ਕੋਰਟ ਦੇ ਦੁਆਰਾ ਮਿਲੀ। ਬਿਲਕੁਲ ਜੀ, ਸਲਮਾਨ ਖਾਨ ਜਿਹੜਾ ਹੈ ਜੀ ਜਿਹਦਾ ਇੱਥੇ ਤਾਂ ਇਹੋ ਲੱਗਦਾ ਸੀਗਾ ਕਿ ਕੋਈ ਮਸਲਾ ਹੀ ਹੋਰ ਹੈ ਨੀਗਾ ਜੀ ਸਲਮਾਨ ਖਾਨ ਤੋਂ ਬਿਨਾਂ, ਚਾਰ ਤੇਰੇ ਉਹੀ ਜਿਹੜਾ ਚੱਲ ਰਿਹਾ ਸੀਗਾ ਜੀ। ਹੁਣ ਸਲਮਾਨ ਖਾਨ ਨੂੰ ਮੁੰਬਈ ਦੀ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। 2002 ਦੇ ਵਿੱਚ ਟੱਕਰ ਮਾਰ ਕੇ ਭੱਜਣ ਦੇ ਮਾਮਲੇ ਦੇ ਵਿੱਚ ਜਿਹੜੀ ਹੇਠਲੀ ਅਦਾਲਤ ਨੇ ਉਹਨੂੰ ਸਜ਼ਾ ਸੁਣਾਈ ਸੀ ਉੱਤੇ 5 ਸਾਲਾਂ ਦੀ ਸਜ਼ਾ ਸੀਗੀ ਉਹਦੇ ਉੱਤੇ ਹਾਲ ਦੀ ਘੜੀ ਸਟੇ ਲਾਤਾ ਜੀ, ਰੋਕ ਜਿਹੜੀ ਆ ਉਹ ਲਾਤੀ ਹੈ। ਉੱਚ ਅਦਾਲਤ ਨੇ ਉਹਦੀ ਸਜ਼ਾ ਦੇ ਖਿਲਾਫ ਪਾਈ ਅਪੀਲ ਨੂੰ ਜਿਹੜਾ ਜੀ ਉਹ ਮੰਨ ਲਿਆ ਔਰ ਇਹ ਵੀ ਕਿਹਾ ਜੀ ਕਿ ਉਹ ਹੇਠਲੀ ਅਦਾਲਤ ਦੇ ਵਿੱਚ ਆਤਮ ਸਮਰਪਣ ਕਰੇ ਤੇ 30,000 ਰੁਪਏ ਦਾ ਜਾਤੀ ਮੁਚੱਲਕਾ ਜਿਹੜਾ ਜੀ ਉਹ ਭਰੇ ਤੇ ਤੁਰੰਤ ਇਹਦੀ ਕਾਰਵਾਈ ਜਿਹੜੀ ਜੀ ਉਹ ਕਰ ਲਈ ਗਈ। ਅਦਾਲਤ ਨੇ ਬਿਨਾਂ ਅਦਾਲਤ ਦੀ ਪਰਮਿਸ਼ਨ ਤੋਂ ਸਲਮਾਨ ਖਾਨ ਦੇ ਫੌਰਨ ਜਿਹੜਾ ਜੀ ਜਾਣ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਤੀ ਹੈ ਕਿ ਉਹਨੂੰ ਅਦਾਲਤ ਤੋਂ ਲੈਣੀ ਪਊਗੀ ਪਰਮਿਸ਼ਨ। ਮੇਰਾ ਨਹੀਂ ਖਿਆਲ ਕੋਈ ਸਮੱਸਿਆ ਜਿਹੜੀ ਹੈ ਜੀ ਉਹ ਸਲਮਾਨ ਖਾਨ ਨੂੰ ਇਸ ਪਰਮਿਸ਼ਨ ਲੈਣ ਦੇ ਵਾਸਤੇ ਜਿਹੜਾ ਜੀ ਉਹ ਆਊਗੀ। ਜਿਹੜੀ ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ 49 ਵਰ੍ਹਿਆਂ ਦੇ ਸਲਮਾਨ ਖਾਨ ਜਿਹੜਾ ਜੀ ਉਹਨੂੰ ਹਾਈ ਕੋਰਟ ਨੇ ਕਿਹਾ ਕਿ ਉਹ ਤੇਜ਼ੀ ਦੇ ਨਾਲ ਇਹਦੇ ਤੇ ਸੁਣਵਾਈ ਕਰੂਗਾ। 15 ਜੂਨ ਦੀ ਇਹਦੇ ਤਰੀਕ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਇਹ ਆਖਿਆ ਕਿ ਜਦੋਂ ਤੱਕ ਹਾਈ ਕੋਰਟ ਇਸ ਸੰਬੰਧੀ ਕੋਈ ਫੈਸਲਾ ਨਹੀਂ ਕਰ ਲੈਂਦੀ ਉਹਨੂੰ ਇਸ ਗੱਲ ਤੋਂ ਛੋੜ ਕਿ ਉਹ ਜੇਲ੍ਹ ਦੇ ਤੋਂ ਬਾਹਰ ਜਿਹੜਾ ਜੀ ਉਹ ਰਹਿ ਸਕਦਾ। ਪਰ ਨਾਲ ਦੀ ਨਾਲ ਜੱਜ ਨੇ ਇੱਕ ਅਹਿਮ ਟਿੱਪਣੀ ਇਹਦੇ ਵਿੱਚ ਜਿਹੜੀ ਹੈ ਜੀ ਉਹ ਇਹ ਕੀਤੀ ਆ ਕਿ ਚੰਗਾ ਹੁੰਦਾ ਕਿ ਜਦੋਂ ਇਹ ਮਾਮਲਾ ਦਰਜ ਹੋਇਆ ਸੀਗਾ ਕੁਝ ਦਿਨ ਸਲਮਾਨ ਖਾਨ ਜਿਹੜਾ ਸੀਗਾ ਜੀ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਫਿਰੋਜ਼ਪੁਰ ਦੀ ਜੇਲ੍ਹ ਵਿਕਾਊ ਆ ਪਰ ਖਰੀਦਦਾਰ ਕੋਈ ਨਹੀਂ। ਤੇ ਜਦੋਂ ਜੇਲ੍ਹ ਵਿਕਾਊ ਵਾਲਾ ਸਾਈਨ ਲੱਗੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜੇ ਤਰੀਕੇ ਦੇ ਨਾਲ ਦਿਵਾਲਾ ਜਿਹੜਾ ਜੀ ਉਹ ਨਿਕਲ ਰਿਹਾ। 160 ਸਾਲ ਪੁਰਾਣੀ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਵਿਕਾਊ ਹੈ ਪਰ ਸਰਕਾਰ ਨੂੰ ਅਜੇ ਕੋਈ ਖਰੀਦਦਾਰ ਜਿਹੜਾ ਜੀ ਉਹ ਨਹੀਂ ਮਿਲ ਰਿਹਾ। ਇੱਥੋਂ ਜਿਹੜੇ ਫਿਰੋਜ਼ਪੁਰ ਦੇ ਨੇੜੇ ਕੋਈ 8 ਕਿਲੋਮੀਟਰ ਹੈ ਖਾਈ ਫੇਮੇ ਕੀ ਉੱਥੇ ਨਵੀਂ ਜੇਲ੍ਹ ਬਣਾਏ ਜਾਣ ਦੀ ਯੋਜਨਾ ਜਿਹੜੀ ਹੈ ਜੀ ਉਹ ਹਾਲ ਦੀ ਘੜੀ ਰੱਦ ਜਿਹੜੀ ਆ ਉਹ ਕਰ ਦਿੱਤੀ ਗਈ ਹੈ।
ਸਰਕਾਰ ਇਹ ਜੇਲ੍ਹ ਦੀ ਜ਼ਮੀਨ ਵੇਚ ਕੇ ਕੋਈ 265 ਕਰੋੜ ਰੁਪਈਆ ਜਿਹੜਾ ਉਹ ਵਟਣਾ ਚਾਹੁੰਦੀ ਹੈ, ਜੀ ਪਰ ਇੰਨੀ ਰਕਮ ਦੇਣ ਦੇ ਵਾਸਤੇ ਉਹਨੂੰ ਕੋਈ ਖਰੀਦਦਾਰ ਜਿਹੜਾ ਜੀ ਉਹ ਨਹੀਂ ਮਿਲ ਰਿਹਾ। ਨਵੀਂ ਜੇਲ੍ਹ ਦਾ ਪ੍ਰੋਜੈਕਟ 135 ਕਰੋੜ ਰੁਪਈਏ ਜਿਹੜਾ ਜੀ ਉਹ ਦੱਸਿਆ ਜਾ ਰਿਹਾ ਹੈ। ਜੀ ਜੇਲ੍ਹ ਦੇ ਵਿੱਚ ਕੈਦੀਆਂ ਦੀ 1236 ਰੱਖਣ ਦੀ ਸਮਰੱਥਾ ਹੈ, ਪਰ ਇਸ ਵੇਲੇ 1650 ਕੈਦੀ ਤੇ ਹਵਾਲਾਤੀ ਜਿਹੜੇ ਨੇ ਜੀ ਉਹ ਬੰਦ ਨੇ। ਜ਼ਿਲ੍ਹਾ ਹੈੱਡਕੁਆਟਰ ਤੋਂ ਕੋਈ 8 ਕਿਲੋਮੀਟਰ ਦੂਰ ਖਾਈ ਫੇਮੇ ਦੇ ਵਿੱਚ ਨਵੀਂ ਜੇਲ੍ਹ ਬਣਾਉਣ ਦੀ ਯੋਜਨਾ ਕੋਈ 4 ਸਾਲ ਪਹਿਲਾਂ ਜਿਹੜੀ ਤਿਆਰ ਕੀਤੀ ਗਈ ਸੀ ਤੇ 44 ਏਕੜ ਤੇ 3 ਕਨਾਲ ਜ਼ਮੀਨ ਨਵੀਂ ਜੇਲ੍ਹ ਦੇ ਵਾਸਤੇ ਰਿਜ਼ਰਵ ਜਿਹੜੀ ਉਹ ਰੱਖੀ ਹੋਈ ਸੀ। ਹੁਣ ਕਿਉਂਕਿ ਪੁਰਾਣੀ ਜੇਲ੍ਹ ਜਿਹੜੀ ਆ ਉਹ ਵਿਕ ਨਹੀਂ ਰਹੀ, ਪੁਰਾਣੀ ਜੇਲ੍ਹ ਵਿਕੂਗੀ ਤੇ ਸਰਕਾਰ ਜਿਹੜੀ ਹੈ ਜੀ ਉਹ ਨਵੀਂ ਜੇਲ੍ਹ ਬਣਾਊਗੀ। ਜੇ ਇਹ ਵਿਕ ਨਹੀਂ ਰਹੀ ਤੇ ਨਵੀਂ ਜੇਲ੍ਹ ਜਿਹੜੀ ਹੈ ਜੀ ਉਹ ਬਣਨ ਦਾ ਜਿਹੜਾ ਮਾਮਲਾ ਉਹ ਹਾਲ ਦੀ ਘੜੀ ਠੰਡੇ ਬਸਤੇ ਦੇ ਵਿੱਚ ਪੈ ਗਿਆ ਜੀ ਜੀ ਤੇ ਨਾਲ ਹੀ ਜਿਹੜੀਆਂ ਵੀ ਖਬਰਾਂ ਮਿਲ ਰਹੀਆਂ ਵੀ ਬਿਜਲੀ ਜਿਹੜੀ ਹੈ ਬਹੁਤ ਜ਼ਿਆਦਾ ਸਰਪਲਸ ਹੋ ਰਹੀ ਆ। ਜੀ ਬਿਲਕੁਲ ਜੀ, ਸਾਰੇ ਸਮੁੱਚੇ ਪੰਜਾਬ ਦੇ ਵਿੱਚ ਸਰਪਲਸ ਹੈ ਜੀ ਬਿਜਲੀ। ਬਸ ਸਿਰਫ ਇੰਨਾ ਕੁ ਹੈ ਜੀ ਕਿ ਸ਼ਹਿਰਾਂ ਦੇ ਵਿੱਚ 6 ਘੰਟੇ ਤੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ 8 ਕੁ ਘੰਟੇ, ਸ਼ਹਿਰਾਂ 6 ਘੰਟੇ ਕੱਟ ਲੱਗਦਾ ਜੀ ਤੇ ਪਿੰਡਾਂ ਦੇ ਵਿੱਚ 8 ਕੁ ਘੰਟੇ ਜਿਹੜੀ ਹੈ ਜੀ ਉਹ ਆਉਂਦੀ ਹੈ। ਜੀ ਤੇ ਜਦੋਂ ਬਿਜਲੀ ਜਾਂਦੀ ਹੈ ਲੋਕ ਫੇਰ ਝੱਟ ਦੇਣੀ ਜਿਹੜਾ ਜੀ ਉਹ ਕਹਿੰਦੇ ਲਓ ਜੀ ਹੋ ਗਈ ਸਰਪਲਸ ਇੱਥੇ। ਜੀ ਜੀ ਤੇ ਬਰਤਾਨਵੀ UK ਦੇ ਵਿੱਚ ਜਿਹੜੀਆਂ ਉੱਥੇ ਜਨਰਲ ਇਲੈਕਸ਼ਨ ਹੋਈਆਂ ਤੇ ਇੱਕ ਵਾਰੀ ਫਿਰ ਡੇਵਿਡ ਕੈਮਰੂਨ ਜਿਹੜੇ ਆ ਦੁਬਾਰਾ ਚੁਣੇ ਗਏ, ਉਹਨਾਂ ਦੀ ਪਾਰਟੀ ਜਿੱਤੀ। ਜੀ ਡੇਵਿਡ ਕੈਮਰਨ ਹੋਰਾਂ ਦੀ ਮੁੜ ਕੇ ਝੰਡੀ ਜਿਹੜੀ ਹੈ ਜੀ ਉਹ ਹੋਈ ਹੈ। ਵੈਸੇ ਇਹ ਹੈ ਕਿ ਇੱਥੇ ਭਾਰਤ ਦੇ ਵਿੱਚ ਹੀ ਨਹੀਂ, ਜਿਹੜੀਆਂ ਚੋਣਾਂ ਸੰਬੰਧੀ ਪਹਿਲਾਂ ਖੁਲਾਸੇ ਕੀਤੇ ਜਾਂਦੇ ਨੇ, ਮੇਰੇ ਖਿਆਲ ਬ੍ਰਿਟਨ ਦੇ ਵਿੱਚ ਵੀ ਇਹ ਸਾਰੇ ਗਲਤ ਸਾਬਤ ਹੋਏ ਨੇ। ਜੀ ਜੀ ਔਰ ਡੇਵਿਡ ਕੈਮਰਨ ਹੋਰੀ ਜਿਹੜੇ ਨੇ ਉਹ ਮੁੜ ਕੇ ਪ੍ਰਧਾਨ ਮੰਤਰੀ ਜਿਹੜਾ ਬਣਨ ਜਾ ਰਹੇ ਨੇ। ਹਾਂ, ਇਹਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਜੇ ਭਾਰਤ ਦੇ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ ਤਾਂ ਇਹ ਹੋਈਆਂ ਨੇ ਜੀ ਕਿ ਇਸ ਵਾਰੀ ਕੋਈ ਵੀ ਜਿਹੜਾ ਦਸਤਾਰਧਾਰੀ ਜਿਹੜਾ ਸਿੱਖ ਹੈ ਜੀ ਉਹ ਇਹਨਾਂ ਦੇ ਵਿੱਚ ਨਹੀਂ ਜਿੱਤਿਆ। ਇਹ ਕਿਤੇ ਨਾ ਕਿਤੇ ਜਿਹੜੀ ਕੁਝ ਸੋਚਣ ਵਾਲੀ ਜਿਹੜੀ ਹੈ ਜੀ ਉਹ ਗੱਲ ਰਹੂਗੀ। ਹਾਲਾਂਕਿ 10 ਉਮੀਦਵਾਰ ਜਿਹੜੇ ਭਾਰਤੀ ਮੂਲ ਦੇ ਉਹ ਜੇਤੂ ਰਹੇ ਜ਼ਰੂਰ ਨੇ ਜੀ, ਪਰ ਇਹਦੇ ਵਿੱਚ ਸਿੱਖ ਕੋਈ ਜਿਹੜਾ ਜੀ ਉਹ ਨਾ ਚੁਣਿਆ ਜਾਣਾ ਕਿਤੇ ਨਾ ਕਿਤੇ ਮੇਰਾ ਖਿਆਲ, ਕਿਉਂਕਿ ਜਿਹੜਾ ਬ੍ਰਿਟਨ ਹੈ ਜੀ ਉੱਥੇ ਸਭ ਤੋਂ ਪਹਿਲਾਂ ਜਾ ਕੇ ਸਾਡੇ ਲੋਕ ਜਿਹੜੇ ਉਹ ਸੈਟਲ ਹੋਏ ਨੇ ਤੇ ਨਿਰਸੰਦੇਹ ਉੱਥੇ ਉਹਨਾਂ ਦੀ ਚੰਗੀ ਪੈਂਟ ਵੀ ਹੈ ਔਰ ਚੰਗਾ ਉਹ ਸਿਆਸਤ ਦੇ ਵਿੱਚ ਰੱਖਦੇ ਨੇ ਦਬਦਬਾ। ਕੋਈ ਨਾ ਕੋਈ ਗੱਲ ਤਾਂ ਹੋਊਗੀ ਜੀ ਕਿ ਇਹਦੇ ਪਿੱਛੇ ਕਿ ਇਸ ਵਾਰੀ ਕੋਈ ਕਿਉਂ ਨਹੀਂ ਬਣਿਆ ਜਿਹੜਾ ਸਿੱਖ। ਜੀ ਜੀ ਤੇ ਅਗਲੀ ਗੱਲ ਕਰਦੇ ਹਾਂ ਫਰੀਦਕੋਟ ਦੇ ਵਿੱਚ ਬੱਸ ਮਾਮਲੇ ਨੂੰ ਲੈ ਕੇ ਜਿਹੜੇ ਵਿਦਿਆਰਥੀਆਂ ਦਾ ਉਹਨਾਂ ਦਾ ਭਵਿੱਖ ਦਾ ਤੇ ਐਕਚੁਅਲੀ ਜੀ ਇਹ ਜਿਹੜਾ ਮੈਂ ਜਿਵੇਂ ਪਹਿਲਾਂ ਵੀ ਸਾਂਝਾ ਕੀਤਾ ਸੀ, ਇੱਕ ਤਾਂ ਬਾਘੇ ਪੁਰਾਣੇ ਦੇ ਵਿੱਚ ਅੱਜ ਤੋਂ ਜਿਹੜਾ ਜੀ ਉਹ ਘਰਾਓ ਹੋ ਰਿਹਾ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੀ ਸਰਕਾਰ ਹੈ ਉਹ ਅੱਗ ਦੇ ਨਾਲ ਖੇਡ ਰਹੀ ਹੈ ਜੀ। ਉਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਦੇ ਉੱਤੇ ਇਰਾਦਾ ਕਤਲ ਤੱਕ ਦਾ ਮੁਕੱਦਮੇ ਜਿਹੜੇ ਦਰਜ ਕਰ ਲਏ ਗਏ ਨੇ, ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ, ਨਹੀਂ ਤਾਂ ਇਹ ਉਹਨਾਂ ਦਾ ਇਹ ਕਹਿਣਾ ਕਿ ਅੱਗ ਜਿਹੜੀ ਸਮੁੱਚੇ ਪੰਜਾਬ ਦੇ ਵਿੱਚ ਫੈਲ ਸਕਦੀ ਹੈ। ਜਿਹੜਾ ਫਰੀਦਕੋਟ ਹੈ ਜੀ ਉਹਨੂੰ ਸੀਲ ਕੀਤਾ ਹੋਇਆ 4 ਚੁਫੇਰੇ ਤੋਂ ਬਾਹਰਲੇ ਲੋਕਾਂ ਦੇ ਆਉਣ ਦੇ ਵਾਸਤੇ 6 ਵੱਖੋ ਵੱਖਰੀਆਂ ਜਥੇਬੰਦੀਆਂ ਨੇ ਜਿਹੜੀਆਂ ਇਹਨਾਂ ਵਿਦਿਆਰਥੀਆਂ ਦੀ ਲੜਾਈ ਜਿਹੜੀ ਹੈ ਜੀ ਉਹ ਲੜ ਰਹੀਆਂ ਨੇ। ਦੱਸਦੀ ਹੈ ਕਿ ਇਹ ਵਿਦਿਆਰਥੀ ਉਹ ਨੇ ਜੀ ਜਿਨ੍ਹਾਂ ਨੇ ਮੋਗਾ ਕਾਂਡ ਦੇ ਵਿਰੋਧ ਦੇ ਵਿੱਚ ਨਿਊ ਦੀਪ ਬੱਸ ਸਰਵਿਸ ਜਿਹੜੀ ਸੀ ਉਹਨੂੰ ਘੇਰਨ ਦਾ ਯਤਨ ਕੀਤਾ ਸੀਗਾ। ਇਹਨਾਂ ਦਾ ਕੁਟਾਪਾ ਵੀ ਜਿਹੜਾ ਪੁਲਿਸ ਨੇ ਕੀਤਾ ਸੀਗਾ ਤੇ ਇਹਦੇ ਵਿੱਚ ਇੱਕ ਛੋਟੀ ਉਮਰ ਦਾ 15 ਸਾਲਾਂ ਦਾ ਜਿਹੜਾ ਬੱਚਾ ਸੀਗਾ ਜੀ, ਉਹਦੇ ਉੱਤੇ ਵੀ ਇਰਾਦਾ ਕਤਲ ਦਾ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ ਹੋਇਆ। ਹੁਣ ਇਹਨਾਂ ਜਿਹੜੇ BA ਤੇ MA ਦੇ ਵਿੱਚ ਪੜ੍ਹਦੇ ਸਟੂਡੈਂਟ ਨੇ ਜੀ ਉਹ ਐਗਜ਼ਾਮ ਨਹੀਂ ਦੇ ਪਾ ਰਹੇ ਜੀ ਔਰ ਇਹਨਾਂ ਵਿਦਿਆਰਥੀਆਂ ਦਾ ਭਵਿੱਖ ਜਿਹੜਾ ਜੀ ਉਹ ਦਾਅ ਦੇ ਉੱਤੇ ਲੱਗ ਗਿਆ। ਜਿਹੜੇ ਇਹ ਵਿਦਿਆਰਥੀ ਨੇ ਉਹਨਾਂ ਦਾ ਇਹ ਕਹਿਣਾ ਕਿ ਉਹ ਜ਼ਮਾਨਤਾਂ ਦੇ ਵਾਸਤੇ ਅਪਲਾਈ ਜਿਹੜਾ ਉਹ ਨਹੀਂ ਕਰਨਗੇ। ਜਿਹੜੇ ਇਹ ਸਟੂਡੈਂਟ ਨੇ ਉਹ ਕਹਿੰਦੇ ਨੇ ਕਿ ਸਾਡਾ ਬੇਸ਼ੱਕ ਭਵਿੱਖ ਦਾਅ ਦੇ ਉੱਤੇ ਲੱਗ ਗਿਆ, ਪਰ ਅਸੀਂ ਪੰਜਾਬ ਦਾ ਭਵਿੱਖ ਜਿਹੜਾ ਜੀ ਉਹ ਦਾਅ ਦੇ ਉੱਤੇ ਨਹੀਂ ਲੱਗਣ ਦੇਵਾਂਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਦੇ ਵਿਰੋਧ ਦੇ ਵਿੱਚ ਉਤਰਨ ਜਿਹੜਾ ਜੀ ਔਰ ਇਹ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਨ। ਫਰੀਦਕੋਟ ਨੇ ਸਮੇਂ-ਸਮੇਂ ਦੇ ਉੱਤੇ ਕਈ ਜਿਹੜੀਆਂ ਜੰਗਾਂ ਉਹ ਲੜੀਆਂ ਨੇ। ਉਹ ਚਾਹੇ ਫਰੀਦਕੋਟ ਦੇ ਵਿੱਚੋਂ ਅਗਵਾ ਕੀਤੀ ਗਈ ਲੜਕੀ ਹੋਵੇ, ਉਹਨੂੰ ਅਗਵਾ ਕਰਨ ਵਾਲਾ ਗੁੰਡਾ ਜਿਹੜਾ ਨਿਸ਼ਾਨ ਸਿੰਘ ਸੀਗਾ ਜੀ ਉਹਦੀ ਵਿਰੋਧਤਾ ਕਰਨੀ ਹੋਵੇ, ਜਿਹੜੇ ਕਿ ਵਿਰੋਧਤਾ ਦੀ ਵਜ੍ਹਾ ਕਰਕੇ ਹੀ ਉਹ ਗ੍ਰਿਫਤਾਰ ਹੋ ਗਿਆ ਸੀਗਾ। ਨਹੀਂ ਤਾਂ ਜਿਵੇਂ ਉਹ ਸੱਤਾਧਾਰੀ ਧਿਰ ਦੇ ਨੇੜੇ ਸੀਗਾ ਉਹ ਨਹੀਂ ਸੀ ਬਚ ਸਕਣਾ। ਪਰ ਫਰੀਦਕੋਟ ਦੇ ਜਿਹੜੇ ਲੋਕ ਨੇ ਜੀ ਉਹ ਸੰਘਰਸ਼ ਕਰਦੇ ਰਹੇ ਨੇ। ਉਮੀਦ ਹੈ ਇਸ ਗੱਲ ਦੀ ਕਿ ਇੱਕ ਵਾਰੀ ਫੇਰ ਉਹਨਾਂ ਦਾ ਸੰਘਰਸ਼ ਜਿਹੜਾ ਉਹ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਤੇ ਵਿਦਿਆਰਥੀਆਂ ਨੂੰ ਬਚਾਉਣ ਦੇ ਵਾਸਤੇ ਕੋਈ ਨਾ ਕੋਈ ਰੰਗ ਜਿਹੜਾ ਜੀ ਉਹ ਜ਼ਰੂਰ ਲਿਆਊਗਾ। ਜੀ ਬਿਲਕੁਲ। ਤੇ ਜਿਹੜਾ ਕੇਬਲ ਆਪਰੇਟਰ ਖੁਦਕੁਸ਼ੀ ਮਾਮਲਾ ਸੀ ਉਸ ਦੇ ਵਿੱਚ ਸਰਬਜੀਤ ਰਾਜੂ ਤੇ ਗੁਰਵਿੰਦਰ ਬੱਬੀ ਨੂੰ ਜ਼ਮਾਨਤ ਮਿਲੀ।
ਇਹ ਮਿਲੀ ਜਾਣੀ ਸੀ ਜੀ। ਜਦੋਂ ਜਿਹੜੇ ਕੇਬਲ ਆਪਰੇਟਰ ਜਿਹੜਾ ਖੁਦਕੁਸ਼ੀ ਕਰ ਗਿਆ ਸੀਗਾ, ਉਹਦੇ ਪਰਿਵਾਰ ਨੂੰ ਖਰੀਦ ਲਿਆ ਗਿਆ। ਉਹਦੇ ਪਰਿਵਾਰ ਨੇ ਇੱਥੋਂ ਤੱਕ ਕਹਿਤਾ ਕਿ ਇਹਦੇ ਵਿੱਚ ਕੋਈ ਹੱਥ ਜਿਹੜਾ ਜੀ ਉਹ ਨਹੀਂ ਹੈਗਾ ਰਾਜੂ ਦਾ ਜਾਂ ਬਾਕੀ ਸਾਥੀਆਂ ਦਾ। ਤੇ ਉਹਨੂੰ ਜ਼ਮਾਨਤ ਜਿਹੜੀ ਉਹ ਮਿਲੀ ਜਾਣੀ ਸੀਗੀ ਜੀ। ਜ਼ਮਾਨਤ ਜਿਹੜੀ ਆ ਜੀ ਉਹ ਮਿਲ ਗਈ ਆ। ਉਹਦੇ ਪਰਿਵਾਰ ਦਾ ਕੋਈ ਨਹੀਂ ਪਤਾ ਉਹ ਕਿੱਥੇ ਆ, ਉਹਨੂੰ ਪੈਸੇ ਦਿੱਤੇ ਗਏ, ਕੀ ਕੀਤਾ ਗਿਆ, ਜੋ ਵੀ ਹੈ। ਸਰਬਜੀਤ ਸਿੰਘ ਰਾਜੂ ਜਿਹੜਾ ਕਿ ਇੱਕ ਮਾਮੂਲੀ ਜਿਹਾ ਟੀਵੀ ਮਕੈਨਿਕ ਹੁੰਦਾ ਸੀਗਾ, ਅਰਬਾਪਤੀ ਉਹ ਇਸ ਧੰਦੇ ਦੇ ਵਿੱਚੋਂ ਹੀ ਬਣਿਆ। ਤੇ ਅਰਬਾਪਤੀ ਬੰਦੇ ਦੇ ਕੋਲੇ ਇੰਨਾ ਪੈਸਾ ਹੁੰਦਾ, ਉਹ ਕੁਝ ਵੀ ਖਰੀਦ ਸਕਦਾ ਜੀ। ਖਰੀਦ ਲਏ ਗਏ ਗਵਾਹ ਵਗੈਰਾ ਸਾਰੇ, ਤੇ ਹੁਣ ਉਹ ਬਾਹਰ ਆ ਗਏ। ਮੈਂ ਜਦੋਂ ਇਹ ਹੋਇਆ ਸੀ ਹਾਦਸਾ, ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀਗਾ ਕਿ 4 ਦਿਨ ਦੀ ਖੱਜਲ ਖੁਆਰੀ ਹੈ, ਸਭ ਕੁਝ ਠੀਕ ਹੋ ਜਾਣਾ ਜੀ। ਜੀ 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 ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਖੁਸ਼ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਸਜ਼ਾ ਹੋਈ ਸਲਮਾਨ ਨੂੰ ਸੁਣਨ ਮਗਰੋਂ ਚਰਚਾ ਝੱਟ ਹੀ ਦੂਸਰੀ ਛਿੜੀ ਹੈ ਜੀ। ਸਜ਼ਾ ਹੋਈ ਸਲਮਾਨ ਨੂੰ ਸੁਣਨ ਮਗਰੋਂ ਚਰਚਾ ਝੱਟ ਹੀ ਦੂਸਰੀ ਛਿੜੀ ਹੈ ਜੀ। ਪੈ ਗਿਆ ਸੋਗ ਸਲਮਾਨ ਦੇ ਸਾਥੀਆਂ ਨੂੰ, ਪੀੜਤ ਧਿਰ ਵੀ ਖਾਸ ਨਾ ਖਿੜੀ ਹੈ ਜੀ। ਬਣਦੀ ਸਜ਼ਾ ਕਾਨੂੰਨ ਦੀ ਗਈ ਦਿੱਤੀ, ਟੀਮ ਪੂਰੀ ਸਲਮਾਨ ਦੀ ਭਿੜੀ ਹੈ ਜੀ। ਮਿਲੀ ਝੱਟ ਜ਼ਮਾਨਤ ਤੇ ਬਾਹਰ ਛੋਰਾ, ਤੁਰਤ ਫੁਰਤ ਮਸ਼ੀਨਰੀ ਗਿੜੀ ਹੈ ਜੀ। ਜਿਹੜੇ ਬੰਦੇ ਦੀ ਹੋਵੇ ਬਈ ਜੇਬ ਭਾਰੀ, ਰਾਹ ਲੰਘਣ ਦਾ ਦੇਂਦਾ ਕਾਨੂੰਨ ਉਹਨੂੰ ਜਿਹੜੇ ਬੰਦੇ ਦੀ ਹੋਵੇ ਵੀ ਜੇਬ ਭਾਰੀ, ਰਾਹ ਲੰਘਣ ਦਾ ਦੇਂਦਾ ਕਾਨੂੰਨ ਉਹਨੂੰ। 27-20 ਬਈ ਤਕੜੇ ਦਾ 100 ਹੁੰਦਾ, ਕਹਿੰਦੇ ਮਾਫ ਹੁੰਦੇ 36 ਖੂਨ ਉਹਨੂੰ। ਜੀ ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ, ਸਤਿ ਸ੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਬੁਲੇਟਿਨ, ਅਤੇ ਇੱਥੇ ਹੀ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਅਗਲੇ ਪ੍ਰੋਗਰਾਮ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।